ਅਗਲੀ ਗੱਲ ਕਰੀਏ ਸ਼ਰਮਾ ਜੀ ਵੀਡੀਓ ਕਾਂਡ ਦੀ, ਜਿਹਨੇ ਗੋਡੇ ਲਵਾਤੇ ਆ ਤੇ ਕੀ ਹੁਣ ਮੈਚ ਫਿਕਸਿੰਗ ਵੱਲ ਨੂੰ ਚੱਲ ਪਏ? ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਨੇ ਜੀ। ਦੇਖੋ, ਜਿਹੜਾ ਇਹ ਮਾਮਲਾ ਜਗਤ ਜੋਸ਼ੀ ਸਤਿਕਾਰ ਸੋਧ ਐਕਟ ਵਾਲਾ ਸੀ ਜੀ ਜੀ, ਇਹਦੇ ਵਿੱਚ ਜਥੇਦਾਰ ਸਾਹਿਬ ਨੇ ਕਿਹਾ ਸੀ ਕਿ 15 ਦਿਨ ਦਾ ਸਮਾਂ ਵੀ ਕਰਕੇ ਆ ਜਿਓ, ਕੁਛ ਹੈ ਨਾ, ਦੱਸਿਓ। ਤੇ ਮੁੱਖ ਮੰਤਰੀ ਸਾਹਿਬ ਜਨਤਕ ਸਟੇਜਾਂ ਤੋਂ ਬੋਲਦੇ ਸੀ 15 ਛੱਡੋ 25 ਦਿਨ ਕਰ ਲਓ, ਹੁਣ ਨਹੀਂ ਬਦਲਦਾ, ਹੁਣ ਤਾਂ ਮੋਹਰ ਲੱਗ ਗਈ ਜੀ, ਹੈ ਨਾ, ਮਤਲਬ ਹੰਕਾਰੀ ਤਰੀਕੇ ਨਾਲ ਬੋਲਦੇ ਸੀ। ਫੇਰ ਜਦੋਂ ਆ ਪਹਿਲੂ ਵੀ ਆਇਆ ਤਦ ਵੀ ਕਿ ਮੈਂ ਜਾ ਕੇ ਆਇਆ ਸੀ ਜੀ ਜਥੇਦਾਰ ਸਾਹਿਬ ਕੋਲ, ਹੈ ਨਾ, ਮੈਂ ਤਾਂ ਉੱਥੇ ਵੀ ਦੱਸਿਆ ਸੀ ਕਿ ਮੈਂ ਹੈ ਨਹੀਂ ਜੀ, ਨਕਲੀ ਹੈ ਜੀ, ਇਹ ਆਈ ਹੈ ਜੀ। ਫਿਰ ਉਹ ਤੋਂ ਬਾਅਦ ਬਿਆਨ ਬਦਲਦੇ ਰਹੇ, ਸਾਰਾ ਕੁਝ ਹੁੰਦਾ ਰਿਹਾ। ਪਰ ਜਿਹੜੀ ਪ੍ਰੈਸ ਕਾਨਫਰੰਸ ਕੇਜਰੀਵਾਲ ਨੇ ਬੈਠ ਕੇ ਕੀਤੀ, ਉਹ ਚ ਕੇਜਰੀਵਾਲ ਤਾਂ ਕੁਸਕਿਆ ਨਹੀਂ। ਮਤਲਬ ਕੇਜਰੀਵਾਲ ਨੇ ਤੈਅ ਕਰ ਲਿਆ ਕਿ ਹੁਣ ਸਿੱਖ ਮਸਲਿਆਂ ਵੱਲ ਨੂੰ ਮੈਂ ਤਾਂ ਨਹੀਂ ਮੂੰਹ ਕਰਦਾ ਜੀ, ਹੈ ਨਾ। ਤੇ ਜਾਂ ਇਹ ਮੰਨੀਏ ਕਿ ਉਹਨੇ ਭਗਵੰਤ ਵਾਲੇ ਮਸਲੇ ਤੋਂ ਕਿਨਾਰਾ ਕਰ ਲਿਆ ਕਿ ਭਗਵੰਤ ਆਪੇ ਨਜਿੱਠੇ। ਹੁਣ ਭਗਵੰਤ ਮਾਨ ਜੀ ਕੀ ਕਹਿੰਦੇ ਨੇ ਜੀ ਕਿ ਜੀ ਮੈਨੂੰ ਤਾਂ ਸੱਦਿਆ ਨਹੀਂ ਸੀਗਾ ਜੀ, ਇਸ ਲਈ ਮੈਂ ਇੱਥੇ ਜਾ ਨਹੀਂ ਸਕਦਾ। ਠੀਕ ਹੈ, ਵੀਡੀਓ ਵਾਲਾ ਸਵਾਲ ਹੈ ਤੇ ਮੈਨੂੰ ਸੱਦਣਗੇ ਜੀ ਮੈਂ ਹਾਜ਼ਰ ਹੋ ਜਾਊਂਗਾ। ਮਤਲਬ ਇਹਦਾ ਮਤਲਬ ਭਗਵੰਤ ਮਾਨ ਪੇਸ਼ ਹੋਣ ਲਈ ਤਿਆਰ ਨਹੀਂ। ਆਪਾਂ ਵੀ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ ਕਿ ਇਹ ਪਹਿਲਾਂ ਵੀ ਸੰਕੇਤ। ਫਿਰ ਉਹਨਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਇੱਕ ਸਵਾਲ ਦੇ ਜਵਾਬ 'ਚ ਇਹ ਵੀ ਕਿਹਾ ਕਿ ਮੈਂ ਚਿੱਠੀ ਭੇਜੂੰਗਾ ਜੀ, ਮੈਂ ਵੀਡੀਓ ਆ ਨਵੀਂ ਨਕਾਬ ਵਾਲੀ ਭੇਜੂੰਗਾ ਜੀ, ਕਿ ਦੇਖੋ ਜੀ ਇਹ ਤਾਂ ਮਖੌਟਾ ਬਣਾਇਆ ਜੀ, ਮੇਰਾ ਉਹ ਲਾਇਆ ਜੀ, ਮੈਂ ਵੀਡੀਓ ਨਾਲ ਭੇਜ ਕੇ ਚਿੱਠੀ ਭੇਜਾਂਗੇ। ਹੁਣ ਚਿੱਠੀ 'ਚ ਕੀ ਹੋਊਗਾ? ਸੁਖਵੀਰ ਵਾਲੇ ਸ਼ਬਦ, ਸਹੀ ਹੈ, ਕਿ ਜੀ ਮੈਂ ਆ ਕੇ ਝੋਲੀ ਪਵਾ ਲੂੰਗਾ ਸਾਰੇ ਕਹਿਣਾ, ਜਾਂ ਮੈਂ ਗੁਨਾਹ ਕੀਤੇ ਨਹੀਂ ਕੀਤੇ ਜੀ ਇਹ ਛੱਡੋ ਪਰ ਮੈਂ ਮਾਫੀ ਮੰਗਣ ਆ ਰਿਹਾ, ਜਾਂ ਮੇਰੀ ਦੁਬਾਰਾ ਸੁਣ ਲਈ ਜਾਵੇ, ਜੋ ਵੀ ਹੋਵੇ ਜੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸੰਕੇਤ ਦਿੱਤੇ ਨੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਤਿਆਰ ਨੇ। ਤੇ ਜਦੋਂ ਬੰਦੇ ਨੂੰ ਗੁਰੂ ਦੋਖੀ ਪੰਥ ਵਿਰੋਧੀ ਗਰਦਾਨਿਆਂ ਹੋਵੇ ਤਾਂ ਫਿਰ ਅਜਿਹੇ ਦੇ ਵਿੱਚ ਉਸ ਨੇ ਅਰਜੀ ਲਾਉਣੀ ਹੁੰਦੀ ਹੈ, ਉਹਦੀ ਪਹਿਲਾਂ ਅਰਜੀ ਮਨਜ਼ੂਰ ਹੋਵੇ ਕਿ ਤੈਨੂੰ ਦੁਬਾਰਾ ਬੁਲਾ ਲੈਂਦੇ ਆ। ਹੁਣ ਇਹਨੂੰ ਬੁਲਾਇਆ ਤਾਂ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਤਾਂ ਖੜਾਇਆ ਨਹੀਂ ਜਾ ਸਕਦਾ ਜੀ ਜੀ, ਇਹਨੂੰ ਬੁਲਾਉਣ ਫਿਰ ਸਕੱਤਰੇ ਤੇ ਬੁਲਾਉਣਗੇ। ਉਹਨੇ ਨਵੀਂ ਪਿਰਤ ਪੈ ਗਈ ਆ, ਉਹਨੇ ਦੇਖਦੇ ਆ ਕਿਵੇਂ ਆ, ਕੀ ਇਹ ਸਿੱਖ ਮਰਿਆਦਾ ਅਨੁਸਾਰ ਕਿਸ ਤਰ੍ਹਾਂ ਦੀ ਹੈ, ਇਹਦੀ ਚਰਚਾ ਵੀ ਪੰਥਕ ਤਰ੍ਹਾਂ ਤੁਰੀ ਰਹਿੰਦੀ ਆ। ਪਰ ਉੱਥੇ ਬੁਲਾਇਆ ਜਾਊਗਾ। ਹੁਣ ਫਿਰ ਇਹ ਚਿੱਠੀ ਪਾਉਣਗੇ ਤੇ ਉਹ ਤੋਂ ਬਾਅਦ ਦੁਬਾਰਾ ਬੁਲਾਇਆ ਜਾਊਗਾ। ਇਹਦੇ ਸੰਕੇਤ ਕਿਵੇਂ ਮਿਲਦੇ ਨੇ? ਇਹਦੇ ਸੰਕੇਤ ਇਸ ਗੱਲੋਂ ਮਿਲਦੇ ਨੇ ਕਿ ਵੀਡੀਓ ਕਾਂਡ ਦਾ ਜਨਮ ਕਿੱਥੋਂ ਹੁੰਦਾ। ਇਸ ਜਿਹੜਾ ਬੇਅਦਬੀ ਰੋਕੂ ਐਕਟ ਸੀ ਉਸ ਮਾਮਲੇ 'ਚ ਭਗਵੰਤ ਮਾਨ ਦੀ ਅੜੀ ਤੋਂ ਬਾਅਦ ਜੀ, ਜੇ ਭਗਵੰਤ ਮਾਨ ਇਸ ਮਸਲੇ ਤੇ ਹੀ ਪਹਿਲੇ ਨਿਮਰਤਾ ਨਾਲ ਕਹਿੰਦੇ ਜੀ ਦੱਸੋ ਜੀ ਜੋ ਸੋਧ ਕਰਨੀ ਆ ਆਪਾਂ ਵਿਚਾਰ ਕਰ ਲੈਂਦੇ ਆ, ਸ਼ਾਇਦ ਵੀਡੀਓ ਕਾਂਡ ਵਾਲਾ ਮਾਮਲਾ ਸਾਹਮਣੇ ਹੀ ਨਾ ਆਉਂਦਾ। ਸਹੀ ਹੈ, ਬਿਲਕੁਲ। ਹੁਣ ਜਥੇਦਾਰ ਸਾਹਿਬ ਨੇ ਜਿਹੜਾ ਹੁਕਮ ਦਿੱਤਾ ਕਿ ਗੁਰੂ ਦੋਖੀ ਖਾਲਸਾ ਪੰਥ ਵਿਰੋਧੀ ਬੰਦੇ ਨੂੰ ਕੋਈ ਮੂੰਹ ਨਾ ਲਾਵੇ, ਤੇ ਜੇ ਉਹਨਾਂ ਨੇ ਇਸ ਮਾਮਲੇ ਨੂੰ ਗਾਂਹ ਲੈ ਕੇ ਜਾਣਾ ਹੁੰਦਾ ਤਾਂ ਉਹ ਪਹਿਲਾਂ ਐਮਐਲਏ ਨੂੰ ਪੁੱਛਦੇ ਵੀ ਅਸੀਂ ਤਾਂ ਇਹ ਲਾਉਂਦੇ ਆ ਤੁਸੀਂ ਕਿਵੇਂ ਮਿਲਦੇ ਫਿਰਦੇ ਹੋ ਮੁੱਖ ਮੰਤਰੀ। ਉਹਨਾਂ ਨੇ ਜ਼ਿਕਰ ਨਹੀਂ ਛੁਇਆ, ਉਲਟਾ ਉਹਨਾਂ ਨੇ ਇਹ ਸੰਕੇਤ ਦਿੱਤਾ ਕਿ ਠੀਕ ਹੈ ਕੋਈ ਵੀ ਆ ਕੇ ਆਪਣੀ ਗੱਲ ਰੱਖ ਸਕਦਾ, ਜੇ ਮੁੱਖ ਮੰਤਰੀ ਆਪਣੀ ਗੱਲ ਰੱਖਣੀ ਚਾਹੁੰਦੇ ਨੇ ਤਾਂ ਰੱਖ ਸਕਦੇ ਨੇ, ਆ ਜਾਣ। ਠੀਕ ਹੈ, ਤਾਂ ਇਹਦਾ ਮਤਲਬ ਦੋਵੇਂ ਪਾਸਿਓਂ ਇਹ ਪਹਿਲੂ ਹੈਗਾ ਕਿ ਹੁਣ ਨਜਿੱਠ ਲਈ, ਕਿਉਂਕਿ ਆਹ ਮਾਮਲਾ ਨਿਬੜ ਗਿਆ ਤਾਂ ਕੁਝ ਤਰ੍ਹਾਂ ਨੂੰ ਇਹ ਲੱਗਦਾ ਕਿ ਇਹ ਮਾਮਲਾ ਨਿਬੜਨ ਤੋਂ ਬਾਅਦ ਉਹ ਕਹਿਣਗੇ ਹੁਣ ਦੂਆ ਵੀ ਨਿਬੇੜ ਦਿਓ ਸਾਡਾ। ਹੁਣ ਅਸੀਂ ਇਹ 'ਚ ਤੁਹਾਡੀ ਮੰਨਦੀ ਜੀ ਤੁਹਾਡੇ ਅਨੁਸਾਰ ਸੋਧ ਕਰਨ ਦੀ ਤਿਆਰ, ਹੁਣ ਸਾਨੂੰ ਉਧਰੋਂ ਛੁਟਕਾਰਾ ਦੇ ਦਿਓ। ਕੀ ਕੋਈ ਵਿਚਾਲੇ ਵਿਚੋਲਾ ਭੂਮਿਕਾ ਨਿਭਾਉਣ ਦੀ ਪ੍ਰਕਿਰਿਆ 'ਚ, ਕੀ ਕੋਈ ਤਰ੍ਹਾਂ ਇਸ ਟਕਰਾਅ ਨੂੰ ਖਤਮ ਕਰਨ ਦੀ ਤਿਆਰੀ ਦੇ ਲਈ ਸਾਰਥਕ ਪ੍ਰਕਿਰਿਆ ਅਪਣਾ ਰਹੀਆਂ ਨੇ, ਜਾਂ ਭਗਵੰਤ ਮਾਨ ਨੂੰ ਬਚਾਉਣ ਦੇ ਲਈ ਕੋਸ਼ਿਸ਼ਾਂ ਹੋ ਰਹੀਆਂ ਨੇ? ਸੋ ਲੋਕ ਤਾਂ ਫਿਰ ਗੱਲਾਂ ਕਰਨਗੇ ਜੀ, ਮੈਚ ਫਿਕਸ ਹੋਣ ਲੱਗ ਪਿਆ, ਜੇ ਲੱਗ ਪਿਆ, ਪਰ ਇੰਨਾ ਆਸਾਨ ਨਹੀਂਗਾ ਹੁਣ ਕਿਸੇ ਲਈ ਵੀ ਜੀ। ਨਾ ਤਾਂ ਜਥੇਦਾਰ ਲਈ ਹੁਣ ਇਹ ਕਹਿਣਾ ਹੋਊਗਾ ਕਿ ਸਾਡੀ ਲੈਬ ਦੀ ਰਿਪੋਰਟ ਗਲਤ ਨਿਕਲ ਗਈ, ਤੇ ਇਸ ਲਈ ਹੁਣ ਦੇਖਣ ਵਾਲੀ ਗੱਲ ਹੈ ਕਿ ਜੇ ਚਿੱਠੀ ਲੱਗਦੀ ਹੈ ਤਾਂ ਉਹਦੇ ਅਨੁਸਾਰ ਕੀ ਹੁੰਦਾ ਕੀ ਨਹੀਂ। ਠੀਕ ਹੈ, ਉੱਥੋਂ ਮਤਲਬ ਜਥੇਦਾਰ ਸਾਹਿਬ ਦਾ ਜਿਵੇਂ ਕਹਿਣਾ ਹੁੰਦਾ ਕਿ ਇੱਥੇ ਅਸੀਂ ਫਾਂਸੀ ਤਾਂ ਨਹੀਂ ਲਾਉਣੀ, ਅਸੀਂ ਤਾਂ ਤੁਹਾਨੂੰ ਮਤਲਬ ਕਿ ਮਰਿਆਦਾ ਦੇ ਵਿੱਚ ਰਹਿਣ ਦੀ ਉਹ ਹਦੂਦ ਕਰ ਸਕਦੇ ਹਾਂ, ਉਹਦੇ ਲਈ ਤੁਹਾਨੂੰ ਗੁਰੂ ਦੇ ਸਾਹਮਣੇ ਪੇਸ਼ ਹੋ ਕੇ, ਹੈ ਨਾ। ਸੋ ਉਹ ਤਾਂ ਉਸੇ ਪ੍ਰਕਿਰਿਆ ਚੋਂ ਲੰਘਣਾ। ਸੋ ਇਸ ਮਾਮਲੇ ਨੂੰ ਤਾਂ ਆਪਾਂ ਕਹਿ ਦਈਏ ਕਿ ਇੱਧਰ ਨਜਿੱਠਣ ਦੀ ਪ੍ਰਕਿਰਿਆ ਹੋ ਸਕਦਾ ਜੀ, ਕੱਲ ਨੂੰ ਕਿਸੇ ਤਰੀਕੇ ਨਾਲ ਨਿਕਲ ਜਾਵੇ ਕੋਈ ਹੱਲ, ਕਿ ਇਹ ਤਾਂ ਧਾਰਮਿਕ ਸਜ਼ਾ ਦੇ ਰੂਪ 'ਚ ਵੀ ਨਿਕਲ ਜਾਵੇ, ਮਾਫੀ ਦੇ ਰੂਪ 'ਚ ਵੀ ਨਿਕਲ ਜਾਵੇ, ਕਿਤੇ ਹੋ ਜਾਵੇ। ਪਰ ਜਿਹੜਾ ਕ੍ਰਿਮੀਨਲ ਪਰਚਾ ਹੋਇਆ ਜੀ ਗੁੜਗਾਉਂ ਦੇ ਵਿੱਚ, ਉਹਦਾ ਕੀ ਕਰਨਾ?
ਕਿ ਉੱਥੇ ਵੀ ਬਾਇਆ ਅਮਿਤ ਸ਼ਾਹ ਕੋਈ ਫਿਕਸ ਮੈਚ ਹੋ ਰਿਹਾ ਕਿ ਨਹੀਂ, ਸਹੀ ਹੈ, ਇਹ ਵੀ ਦੱਸ ਦੇਣ। ਨਾਇਬ ਸੈਣੀ ਦੇ ਹੱਥ ਤਾਂ ਹੈ ਨਹੀਂ ਹੁਣ, ਕਿਉਂ ਫੈਸਲਾ ਕਰੂਗਾ, ਜੀ ਜੀ ਇਹ ਫੈਸਲਾ ਤਾਂ ਉੱਪਰੋਂ ਹੋਣਾ ਹੈ। ਸੋ ਕੀ ਉੱਥੇ ਵੀ ਉਹ ਫੈਸਲਾ ਹੋ ਰਿਹਾ ਜਾਂ ਫਿਰ ਉੱਥੇ ਚੂੜੀ ਟੈਟ ਹੋ ਗਈ। ਦੋ ਬੰਦੇ ਅਗਲਿਆਂ ਨੇ ਚੱਕੇ ਵੇ ਨੇ, ਤੁਹਾਡੇ ਪੁਲਿਸ ਅਧਿਕਾਰੀ ਸੱਦੇ ਵੇ ਨੇ ਕਿ ਆਜੋ ਵੀ, ਜੇ ਉਹਨਾਂ ਨੇ ਬਿਆਨ ਕੋ ਦੇਤਾ ਫਿਰ ਕੀ ਹੋਊਗਾ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਕਹਿੰਦੇ ਇੱਕ ਫੋਨ ਦੀ ਚਰਚਾ ਜੀ, ਕਿ ਇੱਕ ਨੰਬਰ ਮਿਲ ਗਿਆ ਜੀ, ਉਹ ਵਿਦੇਸ਼ੀ ਨੰਬਰ ਹੈ ਜੀ, ਤੇ ਉਹਦੇ ਰਾਹੀਂ ਇਹ ਸਾਰਾ ਜੀ ਮਤਲਬ ਕਿ ਲੈਬ ਦੀ ਟੈਸਟਿੰਗ ਦਾ ਮਾਮਲਾ, ਆਹ ਠੀਕ ਕਰਾ ਲਓ, ਆਹ ਲਿਖਾ ਲਓ, ਏਦਾਂ ਦੀ ਰਿਪੋਰਟ ਬਣਾ ਲਓ, ਉਹਦੇ ਰਾਹੀਂ ਸਾਰੀ ਕਾਰਵਾਈ ਚੱਲਦੀ ਸੀ ਜੀ। ਕਹਿੰਦੇ ਇਹ ਹਰਿਆਣਾ ਵੱਲੋਂ ਪੁਣਛਣ ਕੇ ਆ ਰਹੀਆਂ ਖਬਰਾਂ 'ਚ ਚਰਚਾਵਾਂ ਨੇ ਮੀਡੀਆ 'ਚ, ਤੇ ਕਹਿੰਦੇ ਜੀ ਉਹ ਫੋਨ ਦੀ ਵਰਤੋਂ ਬਲਤੇਜ ਪੰਨੂ ਕਰਦੇ ਸੀ। ਹੁਣ ਕਹਿੰਦੇ ਜੀ ਬਲਤੇਜ ਪੰਨੂ ਅਜੇ ਰੂਪੋਸ਼ ਨੇ, ਅਜੇ ਸਾਹਮਣੇ ਨਹੀਂ ਆ ਰਹੇ ਹੁਣ ਜੀ। ਇਹ ਮਸਲਾ ਤਾਂ ਫਿਰ ਇਹ ਬਲਤੇਜ ਪੰਨੂ ਤੱਕ ਵੀ ਨਹੀਂ ਰੁਕਣਾ, ਕਿਉਂਕਿ ਜਿਹੜੀ ਰਿਪੋਰਟ ਤਿਆਰ ਕਰਾਈ ਗਈ ਹੈ ਉਹ ਕਿਹਦੇ ਲਈ ਹੈ ਜੀ, ਉਹ ਰਿਪੋਰਟ ਦਾ ਸਿਰਾ ਕਿਹਦੇ ਨਾਲ ਜੁੜਦਾ ਹੈ, ਉਹ ਰਿਪੋਰਟ ਗਲਤ ਬਣਾਈ ਤਾਂ ਉਹਦਾ ਫਾਇਦਾ ਕਿਹਨੂੰ ਮਿਲਣ ਦੀ ਕੋਸ਼ਿਸ਼ ਸੀ, ਉਹ ਸੀ ਭਗਵੰਤ ਮਾਨ। ਸਹੀ ਹੈ, ਫਿਰ ਕੇਸ ਦਾ ਮੁੱਖ ਧੁਰਾ ਕੌਣ ਬਣ ਜਾਊਗਾ, ਭਗਵੰਤ ਮਾਨ, ਫਿਰ ਤਾਂ ਗੱਲ ਤਾਂ ਉੱਥੇ ਤੱਕ ਵੀ ਜਾਊਗੀ। ਤੋ ਇਸ ਲਈ ਇੱਕ ਨਹੀਂ ਫਿਰ ਦੋ ਮੈਚ ਫਿਕਸ ਕਰਨੇ ਪੈਣੇ ਤਾਂ ਛੁਟਕਾਰਾ ਹੁੰਦਾ, ਨਹੀਂ ਛੁਟਕਾਰਾ ਹੋਣਾ ਔਖਾ ਹੈ ਜੀ। ਸਹੀ ਹੈ, ਬਿਲਕੁਲ।